ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਕੁਝ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੋ ਬਸੇਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਦੇ ਪਰਿਵਾਰ ਸੈਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟਨ ਹਾਊਸ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ ਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਚੋਣਾਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਆ ਕਿ ਕਾਫੀ ਜਿਹੜੀਆਂ ਗੱਲਾਂ ਬਾਤਾਂ ਗਰਮ ਹੈਗੀਆਂ ਆ, ਤੇ ਚੋਣ ਕਮਿਸ਼ਨ ਨੇ 5 ਸੂਬਿਆਂ ਦੇ ਵਿੱਚ ਚੋਣ ਦੀ ਬਾਰੇ ਗੱਲਬਾਤ ਕੀਤੀ। 5 ਸੂਬੇ ਨੇ ਜੀ, ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਣੀਪੁਰ ਤੇ ਉੱਤਰਾਖੰਡ। ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਜੀ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਤਰੀਕਾਂ ਦਾ ਫੈਸਲਾ ਪੈਰਾਮਿਲਟਰੀ ਫੋਰਸਿਸ, ਸੂਬਿਆਂ ਦੀ ਅਮਨ ਕਾਨੂੰਨ ਦੀ ਜਿਹੜੀ ਮਸ਼ੀਨਰੀ ਆ ਉਹਦੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਲਿਆ ਜਾਊਗਾ। ਮੁੱਖ ਚੋਣ ਕਮਿਸ਼ਨਰ ਜਿਹੜੇ ਨਸੀਮ ਜ਼ੈਦੀ ਨੇ, ਉਹਨਾਂ ਨੇ ਇਹ ਕਿਹਾ ਕਿ ਮੌਸਮ ਤੇ ਜਿਹੜੇ ਐਗਜ਼ਾਮ ਨੇ ਬੱਚਿਆਂ ਦੇ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਚੋਣਾਂ ਦੀਆਂ ਤਰੀਕਾਂ ਨੂੰ ਅੰਤਮ ਰੂਪ ਜਿਹੜਾ ਜੀ ਉਹ ਦਿੱਤਾ ਜਾਊਗਾ। ਉਹਨਾਂ ਨੇ ਇਹ ਕਿਹਾ ਜੀ ਕਿ ਪੈਰਾਮਿਲਟਰੀ ਫੋਰਸਿਸ ਕਿੱਥੇ ਕਿੱਥੇ ਕਿਵੇਂ ਤਾਇਨਾਤ ਹੋਣੀਆਂ ਨੇ, ਇੱਕ ਤੋਂ ਦੂਜੀ ਜਗ੍ਹਾ ਜਾਂਦੇ ਆ ਉਹਨਾਂ ਨੂੰ ਕਿੰਨਾ ਸਮਾਂ ਲੱਗਣਾ ਹੈ, ਮੌਸਮ ਕਿਹੋ ਜਿਹਾ ਰਹਿੰਦਾ। ਜਿਵੇਂ ਪੰਜਾਬ ਵਾਲੀ ਸਾਈਡ ਦੇ ਉੱਤੇ ਠੰਡ ਕਾਫੀ ਜਿਹੜੀ ਹੋ ਜਾਂਦੀ, ਧੁੰਦਾਂ ਪੈਂਦੀਆਂ ਨੇ। ਸੋ ਜਿਹੜੇ ਐਗਜ਼ਾਮ ਨੇ, ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਰੱਖ ਰਹੇ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਇਹ ਦੱਸਿਆ ਜਾਊਗਾ ਜੀ ਕਿ ਚੋਣਾਂ ਇੱਕ ਗੇੜ 'ਚ ਹੋਣਗੀਆਂ ਜਾਂ ਪੜਾਅਵਾਰ ਵੋਟਾਂ ਜਿਹੜੀਆਂ ਜੀ ਉਹ ਪੈਣਗੀਆਂ। ਪੰਜਾਬ, ਗੋਆ, ਮਣੀਪੁਰ ਤੇ ਉੱਤਰਾਖੰਡ ਵਿਧਾਨ ਸਭਾ ਦੀ ਜਿਹੜੀ ਮਿਆਦ ਹੈ ਜੀ ਉਹ ਮਾਰਚ ਦੇ ਅਖੀਰ 'ਚ ਮੁੱਕਣ ਵਾਲੀ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਮਾਂ ਜਿਹੜਾ ਜੀ ਉਹ ਮਈ 17 ਦੇ ਵਿੱਚ ਜਿਹੜਾ ਉਹ ਮੁੱਕਣਾ ਹੈ। ਰਾਮ ਮੰਦਿਰ ਦਾ ਮਸਲਾ ਮੁੜ ਕੇ ਭਖਣ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਕੀ ਕਮਿਸ਼ਨ ਚੋਣਾਂ ਹੋਣ ਵਾਲੇ ਸੂਬਿਆਂ 'ਚ ਸਿਆਸੀ ਪਾਰਟੀਆਂ ਵੱਲੋਂ ਦਾਗੇ ਜਾਣ ਵਾਲੇ ਬਿਆਨਾਂ ਤੋਂ ਰੋਕਣ ਲਈ ਅਧਿਕਾਰ ਮਿਲਣੇ ਚਾਹੀਦੇ ਨੇ, ਤਾਂ ਜ਼ੈਦੀ ਹੋਰਾਂ ਨੇ ਕਿਹਾ ਜੀ ਕਿ ਚੋਣਾਂ ਦਾ ਐਲਾਨ ਹੋਣ ਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਕਮਿਸ਼ਨ ਇਹਨੂੰ ਸਖਤੀ ਦੇ ਨਾਲ ਲਾਗੂ ਕਰੂਗਾ। ਮੈਂ ਤਾਂ ਇਹ ਵੀ ਦੱਸ ਦਵਾਂ ਜੀ ਕਿ ਪੰਜਾਬ ਦੇ ਵਾਸਤੇ ਅਗਲੇ ਕੁਝ ਦਿਨ ਬੜੇ ਅਹਿਮ ਨੇ। 23, 24 ਤੇ 25 ਨੂੰ ਮੁੱਖ ਚੋਣ ਕਮਿਸ਼ਨ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋਣਗੇ। 23 ਤਰੀਕ ਨੂੰ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਿਲਣਗੇ, ਉਹਨਾਂ ਤੋਂ ਫੀਡਬੈਕ ਜਿਹੜੀ ਹੈ ਜੀ ਉਹ ਲੈਣਗੇ। 24 ਤਰੀਕ ਨੂੰ ਜਿਹੜਾ ਜੀ ਡਿਪਟੀ ਕਮਿਸ਼ਨਰ ਤੇ SSPs ਦੇ ਨਾਲ ਉਹਨਾਂ ਦੀ ਮੁਲਾਕਾਤ ਹੈ, ਤੇ 25 ਤਰੀਕ ਨੂੰ ਉਹ ਜਿਹੜੇ ਪ੍ਰਮੁੱਖ ਸਕੱਤਰ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕਰਨਗੇ। ਇਸ ਉਮੀਦ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਡੇ ਬਾਈ ਡੇ ਜਿਹੜੀ ਉਹ ਵਿਗੜ ਰਹੀ ਆ। ਇੱਕ ਡਾਕਾ 70 ਲੱਖ ਵਾਲਾ ਅਜੇ ਫੜਿਆ ਨਹੀਂ ਗਿਆ, ਇੱਕ ਡਾਕਾ ਹੋਰ 70 ਲੱਖ ਵਾਲਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਪੈ ਗਿਆ। ਸੋ ਇਹ ਜਿਹੜੀ ਸਥਿਤੀ ਜਿਹੜੀ ਖਰਾਬ ਹੋ ਰਹੀ ਹੈ, ਦੇਖਦੇ ਹਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਕਿਹੜੇ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੇ ਸਾਹਮਣੇ ਜਿਹੜਾ ਜੀ ਉਹ ਰੱਖਦੇ ਨੇ। ਉਂਝ ਵੈਸੇ ਜਿੱਥੇ ਸਥਿਤੀ ਖਰਾਬ ਹੋਵੇ ਉੱਥੇ ਚੋਣ ਜ਼ਾਬਤਾ ਛੇਤੀ ਲੱਗਣ ਦੇ ਆਸਾਰ ਤਾਂ ਥੋੜੇ ਹੁੰਦੇ ਆ ਜੀ। ਪੰਜਾਬ ਨੂੰ ਕਿਹੜੇ ਤਰੀਕੇ ਨਾਲ ਲੈਂਦੇ ਨੇ, ਆਈ ਥਿੰਕ ਆਉਂਦੇ ਦਿਨ ਕਾਫੀ ਅਹਿਮ ਰਹਿਣਗੇ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨੌਕਰੀ ਘੁਟਾਲੇ ਦੀ। ਕਾਫੀ ਟਾਈਮ ਤੋਂ ਆਪਾਂ ਗੱਲ ਕਰਦੇ ਆਏ ਆ, ਉਸ ਵਿੱਚ ਹੋਰ ਕੁਝ ਨਵੇਂ ਦਲਾਲ ਬੇਪਰਦ ਹੋਏ ਜੀ। ਇਹ ਐਕਚੁਅਲੀ ਪੰਜਾਬ ਤੇ ਹੋਰਾਂ ਰਾਜਾਂ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਪੈਸੇ ਦੇ ਜ਼ੋਰ ਦੇ ਨਾਲ ਨੌਕਰੀਆਂ ਦੇ ਯੋਗ ਬਣਾਉਣ ਵਾਲਾ ਜਿਹੜਾ ਗਰੋਹ ਆ ਜੀ, ਉਹਨੇ ਦੇਸ਼ ਦੀਆਂ ਜਿਹੜੀਆਂ ਪ੍ਰਮੁੱਖ ਪ੍ਰਿੰਟਿੰਗ ਪ੍ਰੈਸਾਂ ਨੇ ਉਹਦੇ ਨਾਲ ਜਿਹੜਾ ਜੀ ਗੱਠਜੋੜ ਕਰਕੇ ਜਿਹੜਾ ਜੀ ਇਹ ਪੇਪਰ ਵਗੈਰਾ ਲੀਕ ਕੀਤੇ ਨੇ। ਔਰ ਜਿਨ੍ਹਾਂ ਦੀ ਟ੍ਰੇਨਿੰਗ ਵਗੈਰਾ ਆਪੋ ਆਪਣੇ ਜਿਹੜੇ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਉਹ ਕਰਾਈ ਹੈ। ਜਿਹੜੇ 5 ਅਹਿਮ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਜੀ ਇਹ ਪਤਾ ਲੱਗਾ ਜੀ ਕਿ ਇਹਦਾ ਜਿਹੜਾ ਮੁਖੀ ਆ ਕੁਰੇਸ਼ ਦਵੇਦੀ ਆ, ਜੋ ਕਿ ਬਿਹਾਰ ਦੇ ਅਰਵਲ ਜ਼ਿਲ੍ਹੇ ਦਾ ਰਹਿਣ ਵਾਲਾ। ਵਿਜੀਲੈਂਸ ਦੀ ਗ੍ਰਿਫਤ ਦੇ ਵਿੱਚ ਆਇਆ ਕੁਰੇਸ਼ ਦਾ ਜਿਹੜਾ ਭਰਾ ਹੈ ਜੈ ਕੁਮਾਰ ਦਵੇਦੀ, ਉਹਦਾ ਇਹ ਕਹਿਣਾ ਕਿ ਉਹਦਾ ਭਰਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਤੇ ਅਰਵਲ ਜ਼ਿਲ੍ਹੇ ਤੋਂ ਕਾਂਗਰਸ ਨੇ ਉਹਨੂੰ ਪ੍ਰਧਾਨ ਨਿਯੁਕਤ ਕੀਤਾ ਹੋਇਆ ਜੀ। ਔਰ ਇਹਦੇ ਨਾਲ ਜਿਹੜੀ ਇਹ ਵੀ ਗੱਲ ਸਾਹਮਣੇ ਆਈ ਹੈ, ਗੁਰੂ ਜੀ ਤੇ ਉਹਦੇ ਪੰਜਾਬ ਵਿਚਲੇ ਚੇਲਿਆਂ ਦੇ ਚਿਹਰਿਆਂ ਤੋਂ ਨਕਾਬ ਉਤਰਨ ਤੋਂ ਬਾਅਦ ਵੀ ਇਸ ਗਰੋਹ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜੀ ਉਹ ਘਟੀਆਂ ਨਹੀਂ, ਉਹ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਨੇ। ਸਿੰਚਾਈ ਵਿਭਾਗ ਦੇ ਲੀਕ ਹੋਏ ਪੇਪਰ ਦੀ ਤਿਆਰੀ ਕਰਾਉਣ ਦੇ ਵਾਸਤੇ ਵਿਜੀਲੈਂਸ ਨੇ ਪੰਜਾਬ ਦੇ ਨਾਲ ਸੰਬੰਧਿਤ 5 ਨਵੇਂ ਦਲਾਲਾਂ ਦੀ ਪਛਾਣ ਜਿਹੜੀ ਉਹ ਕੀਤੀ ਹੈ। ਬਰਨਾਲਾ, ਸੰਗਰੂਰ, ਮੁਕਤਸਰ, ਲੁਧਿਆਣਾ ਤੇ ਸ੍ਰੀ ਗੰਗਾ ਨਗਰ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ
ਜਿਹੜੇ ਉਹ ਦੱਸੀ ਦੇ ਨੇ। ਦੱਸਦੀ ਹੈ ਕਿ ਜਿਹੜਾ ਇੱਥੇ ਪਹਿਲਾਂ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀਗੀਆਂ, ਉਹ ਗ੍ਰਿਫਤਾਰੀਆਂ ਤੋਂ ਬਾਅਦ ਜਿਹੜੀ ਤਾਰ ਸੀਗੀ ਉਹ ਉੱਤੇ ਤੁਰੀ ਜਾਂਦੀ ਸੀ ਮਾਲਵੇ ਦੇ ਵਿੱਚ ਇੱਕ ਅਹਿਮ ਲੀਡਰ ਦੇ ਵੱਲ। ਉਦੋਂ ਬਾਅਦ ਜਿਹੜਾ ਇਹਦੇ ਵਿੱਚ ਡੱਡੀ ਫੜਿਆ ਗਿਆ ਸੀਗਾ, ਉਹਦੀ ਵੀ ਮੁੜ ਕੇ ਜਿਹੜੀ ਦੀ ਜ਼ਮਾਨਤ ਦੇ ਉੱਤੇ ਬਾਹਰ ਆ ਗਿਆ। ਇਹ ਕਹਾਣੀ ਜਿਹੜੀ ਸੀ ਨਾ ਉੱਥੇ ਠੱਪ ਦਿੱਤੀ ਜੀ ਇੱਕ ਕਿਸਮ ਦੇ ਨਾਲ। ਸੋ ਜਿਹੜੀਆਂ ਅਜੇ ਵੀ ਪਰਤਾਂ ਇਹਦੀਆਂ ਨੇ ਉਹ ਡੇ ਬਾਈ ਡੇ ਕੋਈ ਨਾ ਕੋਈ ਨਵੀਂ ਜਿਹੜੀ ਹੈ ਉਹ ਹੋਰ ਖੁੱਲੀ ਜਾ ਰਹੀ ਹੈ। ਤੇ ਜੀ ਹਜੇ ਵਿੱਚ ਹੋਰ ਬਹੁਤ ਕੁਛ ਹੈਗਾ। ਤੇ ਅੱਗੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਇਹਨਾਂ ਦੀ ਰੈਲੀ ਹੋਊਗੀ ਜੀ ਦਸੰਬਰ ਦੇ ਵਿੱਚ, ਸਭ ਤੋਂ ਵੱਡੀ ਰੈਲੀ ਮੋਗੇ 'ਚ। ਇਹ ਕਿਹਾ ਜਾ ਰਿਹਾ ਜੀ, ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ, ਪਰ ਅਜੇ ਨਹੀਂ, ਕਿਉਂਕਿ ਅਜੇ ਸ਼ਾਇਦ ਅਰਲੀ ਸਮਝਦਾ ਅਕਾਲੀ ਦਲ। ਦਸੰਬਰ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ। ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਜਿਹੜੀ ਮੀਟਿੰਗ ਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਮੀਦਵਾਰ ਚੁਣਨ ਦੇ, ਨਾ ਚੁਣਨ ਦੇ, ਹਟਾਉਣ ਦੇ, ਉਹ ਸਾਰੇ ਦੇ ਸਾਰੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਿਹੜੇ ਜੀ ਉਹ ਦਿੱਤੇ ਗਏ ਆ ਕਿ ਜਿਹਨੂੰ ਮਰਜ਼ੀ ਉਹ ਇਹ ਜਿਹੜੀ ਟਿਕਟ ਹੈ ਉਹ ਦੇਣ। ਔਰ ਇਹ ਵੀ ਕਿਹਾ ਗਿਆ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਬੈਠਕਾਂ ਜਿਹੜੀਆਂ ਦੀ ਹੋਣਗੀਆਂ ਉਹਦੇ ਵਿੱਚ ਇਹ ਉਮੀਦਵਾਰ ਜਿਹੜੇ ਆ ਉਹ ਚੁਣ ਲਏ ਜਾਣਗੇ। ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਐਲਾਨ ਕੀਤਾ ਜੀ ਕਿ 6 ਦਸੰਬਰ ਨੂੰ ਜਿਹੜੀ ਹੈ ਜੀ ਉਹ ਵੱਡੀ ਰੈਲੀ ਕੀਤੀ ਜਾਊਗੀ। ਉਸ ਦਿਨ ਜਿਹੜਾ 6 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਨਮ ਦਿਨ ਹੁੰਦਾ, ਤਾਂ ਉਦੋਂ ਇਹ ਪੰਜਾਬ ਪੱਧਰ ਦੀ ਰੈਲੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਔਰ ਇਹ ਵੀ ਜਿਹੜਾ ਜੀ ਐਲਾਨ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਜੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਕਿਹਾ ਕਿ ਚੋਣ ਸਰਵੇ ਬਾਕੀ ਛੱਡੋ, ਇੱਕ ਚੋਣ ਸਰਵੇ ਉਹਨਾਂ ਨੇ ਵੀ ਕਰਾਇਆ। ਉਹਦੇ ਵਿੱਚ ਕਹਿੰਦੇ ਜੀ 85 ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੂੰ ਆ ਰਹੀਆਂ ਨੇ, ਜਦੋਂ ਕਿ 20 ਤੋਂ 22 ਸੀਟਾਂ ਜਿਹੜੀਆਂ ਦੀ ਉਹ ਕਾਂਗਰਸ ਨੂੰ ਤੇ ਸਿਰਫ 10 ਸੀਟਾਂ ਜਿਹੜੀਆਂ ਦੀ ਉਹ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਉਹ ਆ ਰਹੀਆਂ ਨੇ। ਇਹ ਅਕਾਲੀ ਦਲ ਦੇ ਪ੍ਰਧਾਨ ਨੇ ਜਿਹੜਾ ਜੀ ਉਹ ਸਰਵੇ ਜਾਰੀ ਕੀਤਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬੀ ਬੋਲੀ ਦੀ। ਤੇ ਜੇ ਇਹ ਗੱਲ ਕਰੀਏ ਤੇ ਅਕਾਲੀ ਤੇ ਭਾਜਪਾ ਸਰਕਾਰ ਨੇ ਪੰਜਾਬੀ ਬੋਲੀ ਤੋਂ ਮੂੰਹ ਮੋੜਿਆ। ਪੰਜਾਬੀ ਬੋਲਦੇ ਜਿਹੜੇ ਇਲਾਕਿਆਂ ਦੇ ਲੜਨ ਵਾਲੀ ਜਿਹੜੀ ਅਕਾਲੀ ਸਰਕਾਰ ਹੈ ਜੀ, ਉਹਨੇ ਆਪਣੀ ਸੱਤਾ ਦੇ ਜਿਹੜੇ ਇੰਨੇ ਸਾਲ ਜਿਹੜੇ ਲੰਘਣ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਵਾਸਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਹੋਣ ਦੇ ਵਿੱਚ ਨਹੀਂ ਲਿਆਂਦੀਆਂ ਜੀ। ਔਰ ਇਸ ਸਰਕਾਰ ਨੇ ਪਿਛਲੇ ਪਲਾਨ ਵੇਲੇ ਇਹ ਕਮੇਟੀਆਂ ਬਣਾਈਆਂ ਸੀਗੀਆਂ, ਪਰ ਇਸ ਵਾਰ ਨਵੇਂ ਸਿਰੇ ਤੋਂ ਇਹ ਕਮੇਟੀਆਂ ਨਾ ਹੋਂਦ ਵਿੱਚ ਆਈਆਂ ਨੇ, ਨਾ ਪੁਰਾਣੀਆਂ ਕਮੇਟੀਆਂ ਨੂੰ ਸਰਗਰਮ ਕਰਨ ਦੇ ਵਾਸਤੇ ਕੋਈ ਹੱਲਾਸ਼ੇਰੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਸਰਕਾਰ ਪੰਜਾਬੀ ਭਾਸ਼ਾ ਸੰਬੰਧੀ ਵੱਡੇ ਸਮਾਗਮ ਕਰਨ ਦੇ ਰੌਲਾ ਤਾਂ ਜਿਹੜਾ ਜੀ ਉਹ ਪਾ ਰਹੀ ਹੈ, ਪਰ ਰਾਜ ਦੇ ਮਾਨਸਾ ਸਣੇ ਅਨੇਕਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਜਿਹੜੀਆਂ ਦੀ ਉਹ ਖਾਲੀ ਪਈਆਂ ਨੇ। ਪੁਰਾਣੀਆਂ ਭਾਸ਼ਾ ਕਮੇਟੀਆਂ ਦੀ ਮੀਟਿੰਗ ਹਰ 2 ਮਹੀਨਿਆਂ ਵਿੱਚ ਇੱਕ ਵਾਰੀ ਹੋਣੀ ਲਾਜ਼ਮੀ ਸੀਗੀ। ਲੋੜੀਂਦੀਆਂ ਸਮੀਖਿਆ ਰਿਪੋਰਟਾਂ ਭੇਜੀਆਂ ਜਾਣੀਆਂ ਸੀਗੀਆਂ, ਪਰ ਇਸ ਤਰ੍ਹਾਂ ਦੀ ਕਾਰਵਾਈ ਤਾਂ ਦੂਰ ਦੀ ਗੱਲ। ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ ਪੌਣੇ 5 ਸਾਲਾਂ ਤੋਂ ਇਦਾਂ ਦੀ ਕੋਈ ਮੀਟਿੰਗ ਜਿਹੜੀ ਹੈ ਜੀ ਉਹ ਨਹੀਂ ਹੋਈ। ਭਾਸ਼ਾ ਕਮੇਟੀਆਂ ਬਣਾਉਣ ਲਈ ਜ਼ਿਲ੍ਹਿਆਂ ਵਿਚਲੇ ਦਫ਼ਤਰਾਂ ਤੋਂ ਬਕਾਇਦਾ ਸੂਚੀ ਹਾਸਲ ਕੀਤੀ ਹੋਈ ਆ, ਪਰ ਇਸ ਸੂਚੀ ਨੂੰ ਮਾਨਤਾ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਗਈ, ਜਿਹਦੇ ਕਰਕੇ ਭਾਸ਼ਾ ਕਮੇਟੀ ਦੀਆਂ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਨਹੀਂ ਹੋ ਸਕੀਆਂ। ਇਹ ਜਿਹੜੀਆਂ ਕਮੇਟੀਆਂ ਬਣਾਈਆਂ ਸੀਗੀਆਂ ਕਾਗਜ਼ੀ ਕਮੇਟੀਆਂ ਜਿਹੜੀਆਂ ਦੀ ਉਹ ਬਣ ਕੇ ਸਾਰੀਆਂ ਜਿਹੜੀਆਂ ਦੀ ਉਹ ਰਹਿ ਗਈਆਂ ਨੇ। ਜਿਹੜੇ ਭਾਸ਼ਾ ਦੇ ਜਿਹੜੇ ਅਫਸਰ ਨੇ ਜੀ ਉਹ ਹੌਲੀ ਹੌਲੀ ਰਿਟਾਇਰ ਹੁੰਦੇ ਗਏ, ਬਦਲਤੇ ਗਏ, ਔਰ ਉਹਨਾਂ ਦੀਆਂ ਸੀਟਾਂ ਜਿਹੜੀਆਂ ਦੀ ਉਹ ਖਾਲੀ ਪਈਆਂ ਨੇ। ਜਦੋਂ ਉਹ ਸੀਟਾਂ ਖਾਲੀ ਪਈਆਂ ਨੇ ਤਾਂ ਉਹਦੇ ਉੱਤੇ ਨਵੇਂ ਜਿਹੜੇ ਦੀ ਉਹ ਨਹੀਂ ਲਾਏ ਗਏ। ਇੱਕ ਡਿਸਟ੍ਰਿਕਟ ਤੋਂ ਦੂਜੇ ਡਿਸਟ੍ਰਿਕਟ ਦਾ ਜਿਹੜਾ ਦੀ ਉਹ ਵਾਧੂ ਜਿਹੜਾ ਦੀ ਉਹ ਦੇ ਦਿੱਤਾ ਗਿਆ। ਹੁਣ ਸੰਗਰੂਰ ਜ਼ਿਲ੍ਹਾ ਭਾਸ਼ਾ ਅਫਸਰ ਜਿਹੜਾ ਜੀ ਉਹਨਾਂ ਨੂੰ ਮਾਨਸਾ ਦਾ ਵਾਧੂ ਚਾਰਜ ਦਿੱਤਾ ਹੈ ਜੀ। ਕਿੱਥੇ ਸੰਗਰੂਰ ਡਿਸਟ੍ਰਿਕਟ ਤੇ ਕਿੱਥੇ ਮਾਨਸਾ, ਉੱਥੋਂ ਜਾ ਕੇ ਕਿਹੋ ਜਿਹਾ ਉਹ ਕੰਮ ਕਰ ਸਕਦੇ ਨੇ ਜਾਂ ਕਿਹੋ ਜਿਹੇ ਉਹਦੇ ਨਤੀਜੇ ਨਿਕਲ ਸਕਦੇ ਨੇ, ਸਿਰਫ ਕਾਗਜ਼ੀ ਕਾਰਵਾਈਆਂ ਦੇ ਦੌਰਾਨ ਹੀ ਜਿਹੜੀ ਹੈ ਜੀ ਉਹ ਉਲਝੀ ਰਹੀ ਹੈ ਸਰਕਾਰ। ਇਸ ਮਾਮਲੇ ਦੇ ਵਿੱਚ ਉਹਨੇ ਪੰਜਾਬੀ ਬੋਲੀ ਨੂੰ ਪੰਜਾਬ ਦੇ ਵਿੱਚ ਹੀ ਵਸਾਰ ਦਿੱਤਾ ਜੀ। ਬਿਲਕੁਲ ਜੀ, ਇਹ ਇਹਨਾਂ ਨੂੰ ਜੋਬ ਦਿੱਤੀ ਗਈ ਸੀ। ਤਾਂ ਅੱਗੇ ਆਪਾਂ ਦਲ ਖਾਲਸਾ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗੱਲ ਕਰੀਏ, ਇਹਨਾਂ ਨੇ ਆਪਸ ਵਿੱਚ ਹੱਥ ਮਿਲਾਇਆ। ਬਿਲਕੁਲ ਜੀ, ਐਕਚੁਅਲੀ ਦਲ ਖਾਲਸਾ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਜੀ ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜਾ ਜੀ ਸਿੱਖਾਂ ਦੇ ਵਾਸਤੇ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਲੜਨ ਦੇ ਵਾਸਤੇ ਉਹਨਾਂ ਨੇ ਇਹ ਏਕਾ ਜਿਹੜਾ ਜੀ ਉਹ ਕੀਤਾ। ਔਰ ਦੋਵਾਂ ਜਥੇਬੰਦੀਆਂ ਨੇ ਭਾਰਤੀ ਸਿਸਟਮ ਹੇਠ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਦਲ ਖਾਲਸਾ ਦੇ ਨਾਲ ਸੰਬੰਧਿਤ ਹਰਪਾਲ ਸਿੰਘ ਚੀਮਾ
ਕੰਵਰਪਾਲ ਸਿੰਘ ਬਿੱਟੂ ਤੇ ਫੈਡਰੇਸ਼ਨ ਵੱਲੋਂ ਫੈਡਰੇਸ਼ਨ ਜਿਹੜੀ ਪੀਰ ਮੁਹੰਮਦ ਆ ਉਹਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਸੀਗੇ ਜੀ, ਉਹਨਾਂ ਨੇ ਇਹ ਆਪਸੀ ਏਕਤਾ ਦੀ ਅਰਦਾਸ ਜਿਹੜੀ ਜੀ ਉਹ ਕਰਕੇ ਬਾਅਦ ਦੇ ਵਿੱਚ ਜਿਹੜਾ ਜੀ ਇਹਦੀ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਕੀਤੀ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਇਹ ਦੋਨੋਂ ਜਿਹੜੇ ਆ ਜੀ ਆਪਣਾ ਹੱਥ ਮਿਲਾ ਸਕਦੇ ਨੇ। ਵੈਸੇ ਅਜੇ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਨੇ, ਉਂਝ ਤਾਂ ਨਵੰਬਰ ਦੇ ਵਿੱਚ ਪ੍ਰਧਾਨ ਤੇ ਦੂਜੇ ਅਹੁਦੇਦਾਰ ਜਿਹੜੇ ਨੇ ਉਹ ਚੁਣੇ ਜਾਣਗੇ ਸੰਭਾਵੀ ਰੂਪ ਦੇ ਵਿੱਚ, ਪਰ ਜਿਹੜੀਆਂ ਆਮ ਚੋਣਾਂ ਨੇ ਉਹਨਾਂ ਦਾ ਅਜੇ ਕੋਈ ਕਿਸੇ ਕਿਸਮ ਦਾ ਲੱਗਦਾ ਨਹੀਂ ਗਾ। ਪਰ ਇਹ ਕਿਹਾ ਜਾ ਰਿਹਾ ਜੀ ਕਿ ਦੋਨਾਂ ਨੇ ਇਸ ਕਰਕੇ ਹੱਥ ਮਿਲਾਇਆ ਕਿਉਂਕਿ ਜਿਹੜੀਆਂ ਹੋਰ ਇਸੇ ਤਰ੍ਹਾਂ ਦੀਆਂ ਪੰਥਕ ਜਥੇਬੰਦੀਆਂ ਨੇ ਉਹ ਆਪੋ ਆਪਣੇ ਤੌਰ ਦੇ ਉੱਤੇ ਚੋਣਾਂ ਜਿਹੜੀਆਂ ਜੀ ਉਹ ਲੜਨਗੀਆਂ। ਤੋਂ ਪਾਟੋ ਧਾੜ ਹੋਈਆਂ ਜਿਹੜੀਆਂ ਜੀ ਜਥੇਬੰਦੀਆਂ ਨੇ ਉਹ ਸ਼ਾਇਦ ਫਿਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਹੱਥਾਂ ਦੇ ਵਿੱਚ ਦੇ ਦੇਣਗੀਆਂ, ਜਿਹਨੂੰ ਉਹ ਸੁੱਚੇ ਮੂੰਹ ਜਿਹੜਾ ਜੀ ਉੱਠ ਕੇ ਕੋਸਦੇ ਰਹਿੰਦੇ ਨੇ। ਜਿਹੜੀ ਫੈਡਰੇਸ਼ਨ ਹੈ ਉਹਦੇ ਕਿੰਨੇ ਕੁ ਮੈਂਬਰ ਨੇ, ਕਿੰਨੀ ਕੁ ਉਹ ਸਟਰੋਂਗ ਹੈ, ਉਹ ਸਾਰਿਆਂ ਨੂੰ ਹੀ ਪਤਾ ਜੀ। ਪਿਛਲੇ ਦਿਨਾਂ ਦੇ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਲਾਨ ਕੀਤਾ ਸੀਗਾ ਕਿ ਉਹ ਫੈਡਰੇਸ਼ਨ ਨੂੰ ਛੱਡ ਰਹੇ ਨੇ ਤੇ ਨਵੇਂ ਹੱਥਾਂ ਦੇ ਵਿੱਚ ਹੋਊਗੀ। ਹੁਣ ਉਹਨਾਂ ਨੇ ਕਿਹਾ ਜੀ ਕਿ ਨਵਾਂ ਢਾਂਚਾ ਮਾਰਚ ਤੱਕ ਜਿਹੜਾ ਜੀ ਉਹ ਐਲਾਨ ਦਿੱਤਾ ਜਾਊਗਾ, ਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਉਹ ਆਪ ਹੀ ਬਣੇ ਰਹਿਣਗੇ। ਹਾਂਜੀ ਹਾਂਜੀ, ਹਜੇ ਉਮਰ ਵੀ ਇੰਨੀ ਕੁ ਹੈਗੀ ਆ ਕਿ ਉਹ ਕਾਫੀ ਟਾਈਮ ਉੱਥੇ ਕੱਢ ਜਾਣਗੇ ਜੀ। ਅੱਗੇ ਗੱਲ ਕਰਦੇ ਆ ਪੰਜਾਬ ਮਨੁੱਖੀ ਅਧਿਕਾਰ ਦੀ, ਉਹ ਘਰੋਂ ਬੇਘਰ ਹੋ ਗਿਆ ਜੀ। ਐਕਚੁਅਲੀ ਜੀ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਬਾਰੇ ਦੇ ਵਿੱਚ ਆਪਾਂ ਸਮੇਂ-ਸਮੇਂ ਤੇ ਜਿਹੜੀਆਂ ਜੀ ਉਹ ਖਬਰਾਂ ਦਿੰਦੇ ਰਹੇ ਹਾਂ ਕਿ ਕਿੰਨੇ ਉੱਥੇ ਢੇਰ ਜਿਹੜੇ ਆ ਜੀ ਉਹ ਲੱਗੇ ਹੋਏ ਨੇ। ਵੱਖ-ਵੱਖ ਜਿਹੜੀਆਂ ਸ਼ਿਕਾਇਤਾਂ ਦੇ ਮੈਂਬਰ ਹੀ ਪੂਰੇ ਨਹੀਂ ਹੈਗੇ ਜੀ। ਅਮਲਾ ਜਿਹੜਾ ਜੀ ਉਹਨੂੰ ਤਨਖਾਹ ਵਗੈਰਾ ਜਿਹੜੀ ਆ ਜੀ ਉਹ ਦਿੱਤੀ ਜਾ ਰਹੀ ਆ। ਸੈਕਟਰ 34A ਜਿਹੜਾ ਪੈਂਦਾ ਜੀ ਉੱਥੇ ਇਹ ਮਨੁੱਖੀ ਅਧਿਕਾਰ ਕਮਿਸ਼ਨ ਦਾ ਦਫ਼ਤਰ ਆ। ਜਿਹੜਾ ਸ਼ੋਰੂਮ ਉਹਨਾਂ ਨੇ 3 ਸ਼ੋਰੂਮ ਨੇ ਜੀ ਉੱਤੇ ਥੱਲੇ ਬੇਸਮੈਂਟ ਦੇ ਉੱਤੇ ਕਬਜ਼ਾ ਕੀਤਾ ਹੋਇਆ, ਬਾਕੀ ਤਿੰਨਾਂ ਦਾ ਜਿਹੜਾ ਜੀ ਉਹ ਕਿਰਾਇਆ ਦਿੰਦੇ ਨੇ। ਔਰ ਇਹ ਜਿਹੜਾ ਸੀਗਾ ਜੀ 1997 ਦੇ ਵਿੱਚ ਉਹਨਾਂ ਨੇ ਕਿਰਾਏ ਤੇ ਲਿਆ ਸੀਗਾ 1.5 ਲੱਖ ਰੁਪਈਏ ਤੇ। ਜੇ ਅੱਜ ਉਹਦਾ ਕਿਰਾਇਆ ਸੋਚਣਾ ਹੋਵੇ ਤੇ 10 ਤੋਂ 15 ਲੱਖ ਰੁਪਈਏ ਦੇ ਵਿੱਚ ਜਿਹੜਾ ਜੀ ਉਹ ਕਿਹਾ ਜਾ ਸਕਦਾ ਜਿੱਥੇ ਇਹ ਦਫ਼ਤਰ ਹੈ। ਜਿਹੜਾ ਇਹਦਾ ਮਾਲਕ ਹੈ ਉਹਨੇ ਜਿਹੜਾ ਇਹ ਨੋਟਿਸ ਦਿੱਤਾ ਸੀਗਾ 3 ਸਾਲ ਪਹਿਲਾਂ ਕਿ ਉਹਦੀ ਬਿਲਡਿੰਗ ਜਿਹੜੀ ਹੈ ਜੀ ਉਹ ਖਾਲੀ ਕੀਤੀ ਜਾਵੇ। ਕਮਿਸ਼ਨ ਨੂੰ ਨੋਟਿਸ ਦਿੱਤਾ ਸੀਗਾ, ਜਿਹੜੀ ਉਹਨੇ ਖਾਲੀ ਕਰਨ ਤੋਂ ਨਾ ਕਰਤੀ ਸੀ। ਮਾਮਲਾ ਜਿਹੜਾ ਸੀਗਾ ਜੀ ਉਹ ਅਦਾਲਤ ਦੇ ਵਿੱਚ ਚਲੇ ਗਿਆ। ਅਦਾਲਤ ਨੇ ਜਿਹੜਾ ਜੀ ਫੈਸਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਰੋਧ ਦੇ ਵਿੱਚ ਦਿੱਤਾ। ਮਨੁੱਖੀ ਅਧਿਕਾਰ ਕਮਿਸ਼ਨ ਇਹ ਕੇਸ ਹਾਰ ਗਿਆ। ਅਦਾਲਤ ਨੇ ਕਮਿਸ਼ਨ ਨੂੰ ਕਿਰਾਏ ਦੀ ਜਿਹੜੀ ਬਿਲਡਿੰਗ ਆ ਉਹ ਖਾਲੀ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿ ਦਿੱਤਾ। ਕਮਿਸ਼ਨ ਜਿਹੜਾ ਜੀ ਉਹਨੇ ਇਹ ਕਿਹਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਦੇ ਵਿਰੋਧ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਾਊਗਾ ਔਰ ਹਾਈ ਕੋਰਟ ਜਿਹੜਾ ਜੀ ਉਹ ਜਾ ਕੇ ਇੱਥੇ ਜਿਹੜਾ ਜੀ ਆਪਣੇ ਅਪੀਲ ਕਰੂਗਾ ਕਿ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ। ਜਿਹੜੀਆਂ ਇਮਾਰਤਾਂ ਬਿਲਡਿੰਗਾਂ ਜਿਹਦੇ ਉੱਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਉਹਦੀ ਬੜੀ ਵਾਰੀ ਗੱਲ ਜਿਹੜੀ ਹੈ ਜੀ ਉਹ ਚੱਲਦੀ ਹੈ, ਪਰ ਤੁਸੀਂ ਇਹ ਦੇਖੋ ਇਹ ਸਰਕਾਰੀ ਅਦਾਰਾ ਹੈ ਜਿਹਨੇ ਇੱਕ ਬਿਲਡਿੰਗ ਕਿਰਾਏ ਤੇ ਲਈ। ਜੇ ਉਹਨੂੰ ਵਾਪਸ ਚਾਹੀਦੀ ਹੈ ਤਾਂ ਉਹ ਵਾਪਸ ਜਿਹੜੀ ਹੈ ਜੀ ਉਹਨੂੰ ਨਹੀਂ ਮਿਲ ਰਹੀ ਤੇ ਉਹਦੇ ਵਾਸਤੇ ਉਹਨੂੰ ਜੱਦੋਜਹਿਦ ਜਿਹੜਾ ਮਾਲਕ ਆ ਜੀ ਉਹ ਹੇਠਲੀ ਅਦਾਲਤ ਤੋਂ ਹੁਣ ਉੱਪਰਲੀ ਅਦਾਲਤ ਦੇ ਵਿੱਚ ਲੜੂਗਾ। ਕਿੰਨੀ ਦੇਰ ਜਿਹੜੀ ਹੈ ਜੀ ਉੱਪਰਲੀ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਆਉਂਦਿਆਂ ਲੱਗ ਜਾਊਗੀ ਕਿਸੇ ਨੂੰ ਕੁਝ ਵੀ ਜਿਹੜਾ ਜੀ ਉਹ ਨਹੀਂ ਪਤਾ। ਉਂਝ ਵੈਸੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਜੀ ਉਹ ਚਿੱਟਾ ਹਾਥੀ ਆ ਕਿਉਂਕਿ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਗਾ ਜਦੋਂ ਮੈਂਬਰ ਹੀ ਹੈ ਨਹੀਂ ਗੇ। ਉੱਥੇ ਸੁਣਵਾਈ ਕਿਸੇ ਦਿਨ ਨਹੀਂ ਹੁੰਦੀ, ਪਰ ਇੰਨੀ ਬਿਲਡਿੰਗ ਜਿਹੜੀ ਹੈ ਜੀ ਉਹਦੇ ਉੱਤੇ ਕਬਜ਼ਾ ਕਰਕੇ ਇਹ ਜ਼ਰੂਰ ਜਿਹੜਾ ਜੀ ਉਹ ਬੈਠਾ ਹੋਇਆ। ਜਿਹੜਾ ਉੱਥੇ ਅਮਲਾ ਫੈਲਾ ਹੈ ਉਹਦੀਆਂ ਤਨਖਾਹਾਂ ਵਗੈਰਾ ਉਹ ਸਰਕਾਰ ਦੇ ਗੱਲ ਜ਼ਰੂਰ ਪਈ ਜਾਂਦੀਆਂ ਨੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਫਿਲਮਾਂ ਦੀ। ਕਈ ਫਿਲਮਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਫਿਲਮ 31 ਅਕਤੂਬਰ ਦਾ ਜਿਹੜਾ ਫੈਸਲਾ ਉਹ ਵੀ ਰਾਖਵਾਂ ਰੱਖਿਆ ਗਿਆ। 31 ਅਕਤੂਬਰ ਜਿਹੜੀ ਫਿਲਮ ਹੈ ਜੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਦੇ ਵਿੱਚ ਭੜਕੇ ਜਿਹੜੇ ਸਿੱਖ ਵਿਰੋਧੀ ਦੰਗੇ ਸੀਗੇ ਉਹਨਾਂ ਦੇ ਉੱਤੇ ਬਣੀ ਆ 31 ਅਕਤੂਬਰ। ਇਹ ਫਿਲਮ ਜਿਹੜੀ ਹੈ ਜੀ ਇਹਨੂੰ ਸੈਂਸਰ ਬੋਰਡ ਨੇ ਇਹਦੇ ਵਿੱਚ ਸ਼ਾਮਲ ਕੁਝ ਜਿਹੜੇ ਸੀਨ ਸੀਗੇ ਉਹਨਾਂ ਨੂੰ ਕੱਟਣ ਤੋਂ ਬਾਅਦ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਸੀਗੀ। ਭਲਕੇ ਜਿਹੜੀ ਹੈ ਜੀ ਇਹ ਫਿਲਮ ਰਿਲੀਜ਼ ਹੋਣੀ ਆ। ਸੈਂਸਰ ਬੋਰਡ ਦੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹਨੂੰ ਇੱਕ ਵਿਅਕਤੀ ਨੇ ਜਿਹੜਾ ਪਟੀਸ਼ਨ ਪਾ ਦਿੱਤੀ ਸੀਗੀ ਜੀ ਦਿੱਲੀ ਹਾਈ ਕੋਰਟ ਦੇ ਵਿੱਚ।
ਇਹ ਪਟੀਸ਼ਨ ਦੇ ਵਿੱਚ ਲਿਖਿਆ ਸੀਗਾ ਕਿ ਜਿਹੜਾ ਇੱਕ ਟ੍ਰੇਲਰ ਇਹਦਾ ਰਿਲੀਜ਼ ਹੋਇਆ, ਉਹ ਟ੍ਰੇਲਰ ਜਿਹੜਾ ਆਨਲਾਈਨ ਰਿਲੀਜ਼ ਹੋਇਆ, ਉਹਨੂੰ ਵੇਖਣ ਤੋਂ ਬਾਅਦ ਉਹਨੂੰ ਇਉਂ ਲੱਗਦਾ ਹੈ ਕਿ ਇੱਕ ਜਾਣੇ ਪਛਾਣੇ ਸਿਆਸੀ ਹਸਤੀ ਦੇ ਕਿਰਦਾਰ ਦਾ ਮਿਲਦਾ ਜੁਲਦਾ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕੀਤਾ ਗਿਆ, ਔਰ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਇਸ ਹਸਤੀ ਦਾ। ਜਿਹੜਾ ਵਕੀਲ ਤੋਂ ਅਦਾਲਤ ਨੇ ਪੁੱਛਿਆ ਜੀ ਕਿ ਕੀ ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਹਿੰਸਾ ਹੋਈ, ਤਾਂ ਵਕੀਲ ਨੇ ਨਾਂ ਦੇ ਵਿੱਚ ਉੱਤਰ ਦਿੱਤਾ ਜੀ, ਔਰ ਅਦਾਲਤ ਨੇ ਇਹ ਮਾਮਲਾ ਜਿਹੜਾ ਜੀ ਉਹ ਸੁਰੱਖਿਅਤ ਰੱਖ ਲਿਆ ਜੀ। ਇਹ ਫਿਲਮ ਬਣਾਉਣ ਵਾਲੀ ਜਿਹੜੀ ਮੈਜੀਕਲ ਡ੍ਰੀਮਜ਼ ਪ੍ਰੋਡਕਸ਼ਨ ਹੈਗੀ ਹੈ ਜੀ, ਉਹਨੇ ਇਹ ਗੱਲ ਕਹੀ ਹੈ ਕਿ ਇਹ ਕਿਸੇ ਇੱਕ ਸਿਆਸੀ ਆਗੂ ਵਰਗੇ ਕਿਰਦਾਰ ਨੂੰ ਗਲਤ ਭੂਮਿਕਾ ਦੇ ਵਿੱਚ ਪੇਸ਼ ਜਿਹੜਾ ਜੀ ਉਹਨਾਂ ਨੇ ਨਹੀਂ ਕੀਤਾ। ਜਿਹੜਾ ਕੱਲ ਨੂੰ ਇਹ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋਣੀ ਹੈ, ਕਿਉਂਕਿ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਹਰੀ ਝੰਡੀ ਜਿਹੜੀ ਹੈ ਜੀ ਉਹ ਮਿਲੀ ਹੋਈ ਆ, ਤਾਂ ਲੱਗਦਾ ਨਹੀਂ ਕਿ ਕੋਈ ਜਿਹੜਾ ਫੈਸਲਾ ਆ ਉਹ ਉਲਟ ਆ ਸਕਦਾ ਇਸ ਫਿਲਮ ਦਾ। ਹੁਣ ਫਿਲਮ ਦੇ ਵਿੱਚ ਕੀ ਆ, ਇਹ ਫਿਲਮ ਵੇਖਣ ਤੋਂ ਬਾਅਦ ਹੀ ਜਿਹੜਾ ਜੀ ਉਹ ਦੱਸਿਆ ਜਾਊਗਾ ਕਿ ਇਹ ਐਕਚੁਅਲੀ ਕਿਸ ਐਂਗਲ ਦੇ ਨਾਲ ਜਿਹੜੀ ਆ ਉਹ ਫਿਲਮ ਬਣਾਈ ਗਈ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਜੀ ਪੰਜਾਬ ਸਰਕਾਰ ਦੇ ਖਿਤਾਬਚੇ ਦੇ ਵਿੱਚ ਬੀਜੇਪੀ ਬਾਹਰ। ਐਕਚੁਅਲੀ ਜੀ ਜਿਹੜੇ ਅਕਾਲੀ ਦਲ ਦੇ ਵੱਲੋਂ ਚਿੱਤਰ ਨਿਕਾਲਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ, ਉਹ ਤਾਂ ਦੇਰ ਪਹਿਲਾਂ ਦਾ ਦਿੱਤਾ ਹੋਇਆ, ਭਾਵ ਕਿ ਜਿਹੜੇ ਉਹਨਾਂ ਦੇ ਇੱਥੇ ਹੋਰਡਿੰਗਸ ਲਾਏ ਸੀ ਸਮੁੱਚੇ ਪੰਜਾਬ ਦੇ ਵਿੱਚ ਸਰਕਾਰ ਨੇ, ਉਹਦੇ ਵਿੱਚ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਹੋਰਾਂ ਦੀ ਹੀ ਫੋਟੋ ਸੀਗੀ ਜੀ, ਕਿਸੇ ਅਕਾਲੀ ਜਿਹੜਾ ਜੀ ਆਗੂ ਦੀ ਫੋਟੋ ਉਹਦੇ ਵਿੱਚ ਹੈ ਨਹੀਂ ਸੀਗੀ। ਤੋ ਜਿਹੜਾ ਜੀ ਇਹ ਹੁਣ ਕਿਤਾਬਚਾ ਜਿਹੜਾ ਜੀ ਛਪਵਾਇਆ, 25 ਲੱਖ ਦੇ ਕਰੀਬ ਜਿਹੜੀਆਂ ਕਾਪੀਆਂ ਨੇ ਇਹ ਛਪਵਾਈਆਂ ਨੇ। 9 ਸਾਲ ਪੰਜਾਬ 'ਚ ਵਿਕਾਸ ਦੇ ਇਹਦੇ ਨਾਮ ਦੇ ਥੱਲੇ ਜਿਹੜੀਆਂ ਜੀ ਇਹ ਕਾਪੀਆਂ ਛਪਵਾਈਆਂ ਗਈਆਂ ਨੇ। ਜਿਹੜੀ ਬੁੱਕ ਛਪਵਾਈ ਗਈ ਆ, ਸਰਕਾਰੀ ਦਫ਼ਤਰ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਕਾਮਿਆਂ ਨੂੰ ਇਹ ਜਿਹੜੀ ਸਰਕਾਰੀ ਬੁੱਕ ਹੈ ਜੀ ਉਹ ਥਾਂ ਥਾਈਂ ਡੋਰ ਟੂ ਡੋਰ ਜਿਹੜਾ ਉਹ ਪਹੁੰਚਾਉਣ ਦੇ ਹੁਕਮ ਜਿਹੜੇ ਆ ਉਹ ਚਾੜੇ ਗਏ ਆ। ਇਹ ਕਿਤਾਬ ਜਿਹੜੀ ਹੈ ਜੀ ਇਹਦੇ ਮੁੱਖ ਪੰਨੇ ਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਜਿਹੜੀ ਹੈ ਜੀ ਉਹ ਲਾਈ ਹੋਈ ਆ। ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹਦੇ ਉੱਤੇ ਇਤਰਾਜ਼ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਫੋਟੋ ਜਿਹੜੀ ਹੈ ਜੀ ਇਹਦੇ ਵਿੱਚ ਜ਼ਰੂਰ ਜਿਹੜੀ ਆ ਉਹ ਹੋਣੀ ਚਾਹੀਦੀ ਸੀ। ਉਹਨਾਂ ਨੇ ਇੱਥੋਂ ਤੱਕ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਰਲਾ ਮਾਰਿਆ ਵਿਚਾਰਿਆਂ ਨੇ ਕਿ ਜਿਹੜੇ ਵਿਕਾਸ ਨੂੰ ਦਰਸਾਉਣ ਵਾਲੇ ਹੋਰਡਿੰਗਸ ਨੇ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫੋਟੋ ਹੀ ਲਾ ਦਿੰਦੇ। ਸਾਡੀ ਨਹੀਂ ਲਾਉਣੀ ਸੀ ਤੇ ਕੋਈ ਗੱਲ ਨਹੀਂ, ਪੰਜਾਬੀ ਦੇ ਵਿੱਚ 20 ਲੱਖ, ਹਿੰਦੀ ਦੇ ਵਿੱਚ 4 ਲੱਖ ਤੇ ਇੰਗਲਿਸ਼ ਦੇ ਵਿੱਚ 1 ਲੱਖ ਬੁਕਲੈਟ ਜਿਹੜੀ ਹੈ ਜੀ ਇਹ ਛਪਵਾਈ ਗਈ ਆ। ਇਹਦੇ ਵਿੱਚ ਜਿਹੜੇ ਆ ਜੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਹੋਰਾਂ ਦੀਆਂ ਵੱਖ-ਵੱਖ ਫੋਟੋਆਂ ਜਿਹੜੀਆਂ ਜੀ ਉਹ ਅੰਦਰ ਲਾਈਆਂ ਹੋਈਆਂ ਨੇ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਨੇ ਜੀ ਉਹਨਾਂ ਨੇ ਇਤਰਾਜ਼ ਜਿਹੜਾ ਜੀ ਉਹ ਜਤਾ ਦਿੱਤਾ। ਜਿਹੜੇ ਸੀਨੀਅਰ ਲੀਡਰ ਨੇ ਉਹ ਕਹਿੰਦੇ ਅੱਛਾ ਅਸੀਂ ਅਜੇ ਕਿਤਾਬ ਵੇਖੀ ਨਹੀਂ ਗੀ, ਵੇਖ ਲਈਏ ਫਿਰ ਇਹਦੇ ਉੱਤੇ ਟਿੱਪਣੀ ਜਿਹੜੀ ਆ ਜੀ ਉਹ ਕਰਾਂਗੇ। ਹੋਣਾ ਵੈਸੇ ਕੱਖ ਨਹੀਂ ਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਪਤਾ ਹੀ ਆ ਜੀ ਪਹਿਲਾਂ ਵੀ ਇਹੋ ਜਿਹੇ ਇਤਰਾਜ਼ ਜਤਾਉਂਦੇ ਰਹੇ ਨੇ ਤੇ ਮੁੜ ਕੇ ਜਿਹੜਾ ਜੀ ਉਹ ਚੁੱਪ ਕਰਕੇ ਫਿਰ ਬਹਿ ਜਾਂਦੇ ਨੇ। ਕਈ ਵਾਰੀ ਜੀ ਮੂੰਹ ਦੀ ਖਾਣੀ ਪਈ ਇਹਨਾਂ ਨੂੰ। ਅਖੀਰ ਵਿੱਚ ਆਜਨਾਮਾ ਕਿ ਬਾਦਲ ਕਿਹਾ ਸੀ ਮੋਦੀ ਨੂੰ ਮਿਹਰਬਾਨੋ, ਕੁਝ ਤਾਂ ਝੋਲੀ ਪੰਜਾਬ ਦੀ ਪਾ ਜਾਇਓ। ਬਾਦਲ ਕਿਹਾ ਸੀ ਮੋਦੀ ਨੂੰ ਮਿਹਰਬਾਨੋ, ਕੁਝ ਤਾਂ ਝੋਲੀ ਪੰਜਾਬ ਦੀ ਪਾ ਜਾਇਓ। ਖੁੱਲਾ ਗੱਫਾ ਕੋਈ ਇੰਜ ਵਰਤਾ ਜਾਇਓ, ਆਮ ਲੋਕਾਂ ਦੇ ਦਿਲਾਂ ਵਿੱਚ ਛਾ ਜਾਇਓ। ਕਹਿ ਕੇ ਪੈਕੇਜ ਪੰਜਾਬ ਨੂੰ ਅਸੀਂ ਦੇਣਾ, ਗੱਲੀ ਬਾਤੀ ਧਰਵਾਸ ਦਿਵਾ ਜਾਇਓ। ਚਿਹਰੇ ਲੋਕਾਂ ਦੇ ਤੁਸੀਂ ਚਮਕਾ ਜਾਇਓ, ਚੱਕਾ ਚੋਣਾਂ ਦਾ ਰਿੜਨ ਵੀ ਲਾ ਜਾਇਓ। ਕਰ ਗਿਆ ਭਾਸ਼ਣ ਸੰਸਾਰ ਦਾ ਕੁੱਲ ਮੋਦੀ, ਕੀਤੀ ਮਿਹਰ ਦੀ ਕੋਈ ਬਰਸਾਤ ਨਹੀਂ ਹੋ। ਕਰ ਗਿਆ ਭਾਸ਼ਣ ਸੰਸਾਰ ਦਾ ਕੁੱਲ ਮੋਦੀ, ਕੀਤੀ ਮਿਹਰ ਦੀ ਕੋਈ ਬਰਸਾਤ ਨਹੀਂ ਹੋ। ਚਰਚਾ ਕਰ ਗਿਆ ਰੂਸ ਅਮਰੀਕਨਾਂ ਦੀ, ਗੌਲੀ ਬਾਦਲ ਦੀ ਕੋਈ ਵੀ ਬਾਤ ਨਹੀਂ ਹੋ। ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ, ਜੋ ਸੁਰਖੀਆਂ ਹੁੰਦੀਆਂ ਨੇ ਅਖਬਾਰਾਂ ਦੀਆਂ ਉਹਨਾਂ ਤੇ ਅਸੀਂ ਕਰਦੇ ਹਾਂ ਜੀ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।